ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਜਿਹੜਾ ਕਿ ਅੱਜ ਦਾ ਦੂਸਰਾ ਇਸ਼ੂ ਸੀ ਉਹ ਇਹ ਸੀ ਕਿ ਸਿੱਖ ਕੌਮ ਪ੍ਰਤੀ ਹਾਂ ਪੱਖੀ ਹੁੰਗਾਰੇ ਲਈ ਪਾਕਿਸਤਾਨ ਦਾ ਧੰਨਵਾਦ। ਸੋ ਰਾਜਾ ਨੇ ਬੜੇ ਹੀ ਵਧੀਆ ਤਰੀਕੇ ਨਾਲ ਪਾਕਿਸਤਾਨ ਸਰਕਾਰ ਦਾ ਐਂਡ ਪਾਕਿਸਤਾਨ ਆਵਾਮ ਦਾ ਧੰਨਵਾਦ ਕੀਤਾ। ਸੋ ਹੁਣ ਅਸੀਂ ਜੋ ਅੱਜ ਦਾ ਥਰਡ ਵਾਲਾ ਇਸ਼ੂ ਹੈ ਉਸ ਉੱਪਰ ਆਪਾਂ ਰਾਜਾ ਕੋਲ ਉਹਨਾਂ ਦੇ ਵਿਚਾਰ ਸੁਣਦੇ ਹਾਂ। ਜੋ ਤੁਹਾਡੇ ਸਾਨੂੰ ਮੈਸੇਜ ਨੇ ਉਹ ਮਿਲ ਚੁੱਕੇ ਨੇ, ਅਸੀਂ ਥੋੜੇ ਹੀ ਪਲਾਂ ਵਿੱਚ ਸਾਂਝਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸ ਤਰ੍ਹਾਂ ਹੀ ਬਣੇ ਰਹਿਣਾ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? देखो, वैसे तो एक अखान मैं अक्सर पिछले 30 सालों अपनिया स्पीचेस और अपनिया लिखतां दे विच इस्तेमाल करता रहा, दुश्मन बात करे अनहोनी। लेकिन हुण मैनूं ये नज़र आ रहा है भी एक बात करके जां एक गल करके दुश्मन थोड़ा पॉज तो लै लैण दे दूजी करन तो पहलां ਹੁਣ ਤਾਂ ਇੱਕ ਤੋਂ ਬਾਅਦ ਇੱਕ ਅਨਹੋਣੀ ਕਰ ਰਿਹਾ ਹੈ। ਔਰ ਇੰਨੀ ਤੇਜ਼ੀ ਦੇ ਨਾਲ ਪੰਜਾਬ ਜਾਂ ਸਿੱਖਾਂ ਨੂੰ ਉਹਨਾਂ ਨੇ ਟਾਰਗੇਟ ਦੇ ਉੱਤੇ ਲਿਆ ਹੋਇਆ ਹੈ ਕਿ ਇੱਕ ਪਾਸੇ ਆਪਰੇਸ਼ਨ ਕਸ਼ਮੀਰ ਜਿਹੜਾ ਕਿ ਇਹਨਾਂ ਨੇ ਆਰਐਸਐਸ ਦੇ ਮੈਨੀਫੈਸਟੋ ਦਾ ਪਹਿਲੇ ਦਿਨ ਤੋਂ ਹਿੱਸਾ ਰਿਹਾ ਕਿ ਵੀ ਅਸੀਂ ਉਡਾ ਦੇਵਾਂਗੇ, ਉਹ ਤਾਂ ਉਹਨਾਂ ਨੇ ਬੜੇ ਨਾਟਕੀ ਤਰੀਕੇ ਨਾਲ ਕੀਤਾ। ਪਰ ਪੰਜਾਬ ਦੇ ਵਿੱਚ ਜਿਸ ਹਵਾਲੇ ਦੇ ਨਾਲ ਜਾਂ ਸਿੱਖ ਕੌਮ ਨਾਲ ਜਿਸ ਹਵਾਲੇ ਦੇ ਨਾਲ ਜਿੰਨੇ ਕੁ ਅੱਡ-ਅੱਡ ਜਿਹੜੇ ਨੇ ਅਸਤਰ ਉਹ ਸੁੱਟ ਰਹੇ ਨੇ, ਹੁਣ ਸ਼ਸਤਰ ਤੇ ਅਸਤਰ ਇਹ ਦੋ ਪੰਜਾਬੀ ਦੇ ਲਫ਼ਜ਼ ਨੇ। ਸ਼ਸਤਰ ਹੁੰਦਾ ਜਿਹਨੂੰ ਤੁਸੀਂ ਹੱਥ 'ਚ ਫੜ ਕੇ ਜਿਹੜਾ ਉਹ ਲੜਦੇ ਹੋ, ਅਸਤਰ ਹੁੰਦਾ ਜਿਹੜਾ ਦੂਰੋਂ ਸੁੱਟਿਆ ਜਾਂਦਾ, ਜਿਵੇਂ ਤੁਸੀਂ ਨੇਜਾ ਸੁੱਟਦੇ ਹੋ, ਉਹ ਜਦੋਂ ਹੱਥ 'ਚ ਫੜਿਆ ਤੁਹਾਡੇ ਤੇ ਸ਼ਸਤਰ ਹੈ, ਜਦੋਂ ਸੁੱਟਿਆ ਤੇ ਅਸਤਰ ਹੈ। ਇਸੇ ਤਰ੍ਹਾਂ ਤੀਰ ਹੈ ਉਹ ਅਸਤਰ ਹੈ, ਜਾਂ ਚੱਕਰ ਘੁਮਾ ਕੇ ਸੁੱਟਿਆ ਜਾਂਦਾ ਸੀ ਉਹਨੂੰ ਅਸਤਰ ਕਿਹਾ ਜਾਂਦਾ, ਕਿਉਂਕਿ ਅਸਤਰ ਦੂਰੋਂ ਵਾਰ ਕਰਦਾ। ਇਸ ਲਈ ਜਿਹੜਾ ਮੁੰਡਾ ਬੜਾ ਚਲਾਕ ਤੇ ਦੂਜੇ ਕਹਿੰਦਾ ਬੜਾ ਅਸਤਰ ਹੈ, ਇਹ ਵੀ ਪਤਾ ਨਹੀਂ ਕਿੱਥੋਂ ਆ ਜਾਣੇ। ਸੋ ਉਹ ਇੱਕ ਤੋਂ ਬਾਅਦ ਇੱਕ ਅਸਤਰ ਸੁੱਟ ਰਹੇ ਨੇ। ਅਸੀਂ ਇਹ ਦੇਖਿਆ ਵੀ ਕਸ਼ਮੀਰੀਆਂ ਦੇ ਮੁੱਦੇ ਤੇ ਸਿੱਖ ਨਾਲ ਖਲੋਤੇ, ਕਸ਼ਮੀਰੀਆਂ ਦੇ ਉਹਨਾਂ ਦੀਆਂ ਬੱਚੀਆਂ ਨੂੰ ਘਰੋਂ ਘਰੀ ਪਹੁੰਚਾਇਆ ਔਰ ਉਹਨਾਂ ਨੇ ਪੰਜਾਬ 'ਚ ਫਲੱਡ ਲੈਣ ਦੇ ਹੜ੍ਹ ਲੈਣ ਦੇ। ਹੁਣ ਪੰਜਾਬ ਜਿਹੜਾ ਜੂਝ ਰਿਹਾ, ਇੱਕ ਹਿੱਸਾ ਪੰਜਾਬ ਦਾ ਜਿਹੜਾ ਉਹ ਕਿਵੇਂ ਉਹਨੂੰ ਫਿਰ ਬਿਲਕੁਲ ਇਗਨੋਰ ਕੀਤਾ। ਬਾਹਰਲੇ ਸਿੱਖਾਂ ਨੇ ਜਾਂ ਲੋਕਲ ਪਿੰਡਾਂ ਵਾਲਿਆਂ ਨੇ ਜਾ ਕੇ ਇੱਕ ਦੂਜੇ ਦੀ ਮਦਦ ਕੀਤੀ। ਅਜੇ ਉਧਰ ਹੜ੍ਹਾਂ ਨਾਲ ਜੂਝ ਰਹੇ ਸੀ, ਗੁੱਡਵਿਲ ਪੈਦਾ ਹੋ ਰਹੀ ਸੀ, ਖਾਲਸਾ ਏਡ ਔਰ ਯੂਨਾਈਟਿਡ ਸਿੱਖਸ ਔਰ ਦੂਸਰੀਆਂ ਜਥੇਬੰਦੀਆਂ, ਲੋਕ ਕਹਿ ਰਹੇ ਸੀ ਸਾਨੂੰ ਪੰਜਾਬ ਸਰਕਾਰ ਨਹੀਂ ਚਾਹੀਦੀ, ਸਾਨੂੰ ਇਹ ਜਥੇਬੰਦੀਆਂ ਦੇ ਬੰਦੇ ਭੇਜੋ। ਤੇ ਇਧਰ ਕਰਤਾਰਪੁਰ ਲਾਂਘੇ ਨੂੰ ਲੈ ਕੇ ਉਹਨਾਂ ਨੇ ਸੁਬਰਾਮਨੀਅਮ ਸਵਾਮੀ ਨੂੰ ਚੰਡੀਗੜ੍ਹ 'ਚ ਲਿਆ ਕੇ ਉਤਾਰਤਾ। ਉਹਨੇ ਕਿਹਾ ਜੀ ਬਿਲਕੁਲ ਸਿੱਖ ਬਿਲਕੁਲ ਇਹਦੀ ਗੱਲ ਨਾ ਕਰਨ, ਨੇਸ਼ਨ ਪਹਿਲਾਂ ਰੋਕਣ ਦੀ ਕੋਸ਼ਿਸ਼ ਕਰਤਾਰਪੁਰ ਲਾਂਘੇ ਨੂੰ। ਉਹ ਗੱਲ ਨਹੀਂ ਬਣੀ। ਹੁਣ ਇਹਨਾਂ ਨੂੰ ਲੱਗਦਾ ਵੀ 550 ਸਾਲਾਂ ਤੇ ਜਿੰਨੇ ਸਿੱਖ ਘਟ ਜਾਣ ਉਨਾ ਬਿਹਤਰ ਹੈ। ਇਹ ਨਨਕਾਣਾ ਸਾਹਿਬ ਵਾਲੀ ਮੰਦਭਾਗੀ ਘਟਨਾ ਨੂੰ ਜਿਵੇਂ ਉਹਨਾਂ ਨੇ ਲਿਆ ਕੇ ਤੇ ਪ੍ਰੋਟੈਸਟ ਤੇ ਦੂਜੇ ਇਹ ਜਿਹੜੇ ਸਾਰੇ ਪ੍ਰੋਟੈਸਟ ਇਹਨਾਂ ਨੂੰ ਨਾ ਨਵੰਬਰ 84 ਦੇ ਵਿਡੋਜ਼ ਦੀ ਯਾਦ ਹੈ, ਨਾ ਜੋ ਭਾਰਤ ਭਰ ਸਿੱਖਾਂ ਨਾਲ ਹੋ ਰਿਹਾ ਉਹਦੀ ਯਾਦ ਹੈ। ਲੇਕਿਨ ਅੱਜ ਜਿਹੜੀ ਇੱਕ ਘਟਨਾ ਹੁਣ ਇਹਨਾਂ ਨੇ ਦੇਖਿਆ ਵੀ ਇਹ ਜਿਹੜੇ ਨੇ ਉਧਰ ਫਸੇ ਨੇ, ਜਿਵੇਂ ਮੈਂ ਕਿਹਾ ਵੀ ਇੰਨੀ ਤੇਜ਼ੀ ਨਾਲ ਉਹ ਅਸਤਰ ਸੁੱਟ ਰਹੇ ਨੇ। ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਇੱਕ ਜ਼ਮਾਨਾ ਮੈਂ ਸਮਝਦਾ ਵੀ ਸ਼੍ਰੋਮਣੀ ਕਮੇਟੀ ਭਾਵੇਂ ਅੱਜ ਬਾਦਲ ਦੇ ਪਿੱਠੂ ਉੱਥੇ ਆ ਕੇ ਬੈਠੇ ਨੇ, ਲੇਕਿਨ ਐਜੂਕੇਸ਼ਨ ਦੇ ਮਾਮਲੇ 'ਚ ਖਾਸ ਤੌਰ ਤੇ ਇੰਜੀਨੀਅਰਿੰਗ ਦੇ ਫੀਲਡ ਜਦੋਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਹੋਂਦ ਦੇ ਵਿੱਚ ਲਿਆਂਦਾ ਗਿਆ, ਕਿਵੇਂ ਉਸ ਇਲਾਕੇ ਦੇ ਕਿਸਾਨਾਂ ਨੇ ਆਪਣੀ ਜ਼ਮੀਨ ਦਿੱਤੀ। ਔਰ ਜੇ ਪੰਜਾਬ ਦੇ ਵਿੱਚ ਪੇਂਡੂ ਬੈਕਗਰਾਊਂਡ ਦੇ ਮੁੰਡੇ, ਉਦੋਂ ਉਹਦਾ ਜਿਹੜਾ ਟ੍ਰੇਡਮਾਰਕ ਹੀ ਇਹ ਸੀ ਕਿ ਪਿੰਡਾਂ ਦੇ ਮੁੰਡੇ ਕਿਸਾਨਾਂ ਦੇ ਬੱਚੇ ਉਹਨਾਂ ਦੇ ਲਈ ਹੈ, ਉਹ ਕ੍ਰਾਈਟੇਰੀਆ ਵੀ ਇਸ ਕਿਸਮ ਦਾ ਸੀ। ਔਰ ਜੀਐਨਈ ਨੇ ਬਹੁਤ ਵੱਡੀ ਖਿਦਮਤ ਕੀਤੀ ਹੈ ਪੇਂਡੂ ਸੁਸਾਇਟੀ 'ਚ, ਇੰਜੀਨੀਅਰ ਬ੍ਰਾਂਚ ਦੁਨੀਆ ਭਰ 'ਚ ਜੀਐਨਈ ਦੇ ਗ੍ਰੈਜੂਏਟ ਬੈਠੇ ਹੋਏ ਨੇ। ਔਰ ਜੀਐਨਈ ਉਹ ਭਾਵੇਂ ਨਕਸਲਾਈਟ ਲਹਿਰ ਸੀ ਜਦੋਂ ਚੱਲੀ ਹੈ ਐਗਰੀਕਲਚਰ ਯੂਨੀਵਰਸਿਟੀ ਜਾਂ ਉਹਦਾ ਵੀ, ਕਿਉਂਕਿ ਰੈਵੋਲੂਸ਼ਨਰੀ ਸੋਚ ਦੇ ਮੁੰਡੇ ਪੇਂਡੂ ਬੈਕਗਰਾਊਂਡ ਸਿੱਖੀ 'ਚ ਜੜ੍ਹਾਂ। ਪਰ ਖਾਲਿਸਤਾਨ ਦੀ ਮੂਵਮੈਂਟ, ਸਾਡੀ ਖਾਲਿਸਤਾਨ ਦੀ ਮੂਵਮੈਂਟ 'ਚ ਬਹੁਤ ਸਾਰੇ ਜੀਐਨਈ ਦੇ ਗ੍ਰੈਜੂਏਟ ਵੀ ਜਿਹੜੇ ਹੋ ਚੁੱਕੇ ਸੀ, ਪਰ ਜਿਹੜੇ ਪੜ੍ਹਦੇ ਸੀ ਹੈੱਡਕੁਆਟਰ ਸੀ। ਪਰ ਅੱਜ ਜਿਹੜੀ ਘਟਨਾ ਜਿਹੜੀ ਇਸ ਵੇਲੇ ਸਾਰੇ ਪੰਥ ਦੇ ਵਿੱਚ ਚਰਚਾ ਦਾ ਵਿਸ਼ਾ ਹੈ ਔਰ ਇਹ ਕਿਸੇ ਨੂੰ ਰਿਅਲਾਈਜ਼ ਵੀ ਨਹੀਂ ਕਦੇ ਹੋਇਆ। ਸਾਡੇ ਮਿੱਤਰ ਸਰਦਾਰ ਦਲਜੀਤ ਸਿੰਘ ਬੈਣੀਪਾਲ ਡਿਟਰੋਇਟ ਤੋਂ ਨੇ ਔਰ ਉਹ ਪਿੱਛੇ ਗਏ, ਉਹ ਜੀਐਨਏ ਦੇ ਉਹਨਾਂ ਨੇ ਮਾਸਟਰਸ ਵੀ ਕੀਤੀ ਹੋਈ ਹੈ ਇੰਗਲੈਂਡ 'ਚ, ਪੀਐਚਡੀ ਕਰ ਰਹੇ ਸੀ ਇਸ ਤੇ ਉਹ ਮੈਨੂੰ ਕਹਿੰਦਾ ਜੀ ਮੈਂ ਉਹਨਾਂ ਦੀ ਤਾਂ ਐਲਮਾ ਮੈਟਰ ਹੈ ਵੀ ਮੈਂ ਜਦੋਂ ਜੀਐਨਏ ਗਿਆ ਮੈਂ ਦੇਖਿਆ ਕਿ ਵੀ ਉੱਥੇ ਤਾਂ 5 ਫੁੱਟ 3-3 ਇੰਚ ਦੇ ਮੁੰਡੇ ਤੇ ਬਿਲਕੁਲ ਹੀ ਵੀ ਉਹ ਤਾਂ ਨਸਲ ਹੀ ਨਹੀਂ ਲੱਗਦੀ ਕਿ ਵੀ ਉਹ ਸਿੱਖਾਂ ਦੀ ਨਸਲ ਹੈ ਵੀ। ਹਾਲਾਂਕਿ ਉਹਨਾਂ ਨੂੰ ਜਦੋਂ ਅੱਜ ਮੈਂ ਇਸ ਖਬਰ ਬਾਰੇ ਜਾਣਕਾਰੀ ਦਿੱਤੀ ਔਰ ਉਹਨਾਂ ਤੋਂ ਮੈਂ ਇਨਪੁਟ ਲੈਣੀ ਚਾਹੀ ਤੇ ਉਹਨਾਂ ਨੇ ਕਿਹਾ ਜੀ ਉਦੋਂ ਤੋਂ ਮੈਂ ਸਮਝਦਾ ਸੀ ਵੀ ਪੰਜਾਬ ਦੇ, ਹੁਣ ਖਬਰ ਇਹ ਹੈ
ਕਿ ਕਿਉਂਕਿ ਇਹਨਾਂ ਨੇ ਜਿਸ ਕਿਸਮ ਦੀ ਰਿਜ਼ਰਵੇਸ਼ਨ ਤੋੜੀ ਹੈ ਜਾਂ ਅਦਰਵਾਈਜ਼ ਵੀ ਇੰਨੇ ਕੁ ਵਾਧੂ ਇੰਜੀਨੀਅਰ ਨੇ, ਜੌਬਸ ਨਹੀਂ ਨੇ, ਹੋ ਸਕਦਾ ਹੈ ਮੈਨੇਜਮੈਂਟ ਨੇ ਕੋਈ ਕ੍ਰਾਈਟੇਰੀਆ ਵੀਕ ਕੀਤਾ ਹੋਏ ਜੀ ਕਿ ਬਹੁਤ ਵੱਡੀ ਗਿਣਤੀ 'ਚ ਯੂਪੀ ਔਰ ਬਿਹਾਰ ਦੇ ਰਹਿਣ ਵਾਲੇ, ਜਿਨ੍ਹਾਂ ਨੂੰ ਭਾਵੇਂ ਲਫ਼ਜ਼ ਪਹਿਲਾਂ ਭਈਆ ਦਾ ਮਤਲਬ ਭਰਾ ਹੁੰਦਾ ਹੈ, ਪਰ ਇੱਕ ਜਿਹੜਾ ਹਕਾਰਤ ਦੇ ਨਾਲ ਵੀ ਇਹਨੂੰ ਲਿਆ ਜਾਂਦਾ ਲਫ਼ਜ਼ ਨੂੰ, ਕਿ ਬਹੁਤ ਸਾਰੇ ਯੂਪੀ ਬਿਹਾਰ ਦੇ ਭਈਏ ਵੀ ਜਿਹੜੇ ਨੇ ਹੁਣ ਜੀਐਨਏ ਦੇ ਵਿੱਚ ਸਟੂਡੈਂਟ ਨੇ। ਔਰ ਮੈਸ ਦੇ ਵਿੱਚ ਕੋਈ ਫੂਡ ਨੂੰ ਲੈ ਕੇ ਝਗੜਾ ਹੋਇਆ, ਜੀ ਜਿਹਦੇ 'ਚ ਪੰਜਾਬ ਦੇ ਜਿਹੜੇ ਸਟੂਡੈਂਟ ਕੁਝ ਹੋਣਗੇ, ਸਿੱਖ ਸਟੂਡੈਂਟ, ਉਹਨਾਂ ਦਾ ਇੱਕ ਵਾਰ ਜਿਹੜੀ ਖਬਰ ਅਜੇ ਤੱਕ ਆਈ ਹੈ, ਕਿਉਂਕਿ ਅਕਾਲ ਚੈਨਲ ਨੇ ਉਹਦਾ ਪਹਿਲਾ ਲਾਈਵ ਕਵਰ ਕੀਤਾ, ਅਜੇ ਮੇਰਾ ਡਾਇਰੈਕਟ ਕਿਸੇ ਨਾਲ ਸੰਬੰਧ ਨਹੀਂ ਹੋਇਆ। ਜੀ ਔਰ ਜਿਹੜੇ ਸਾਡੇ ਉਹ ਯੂਪੀ ਬਿਹਾਰ ਵਾਲੇ ਸੀ, ਉਹਨਾਂ ਦਾ ਕੋਈ ਹੋਰ ਸੀ, ਝਗੜਾ ਹੋਇਆ, ਸਟੂਡੈਂਟਸ ਨੂੰ ਉਹਨਾਂ ਨੇ ਕੁੱਟਿਆ। ਔਰ ਜਿਹੜੇ ਉਹ ਭਈਏ ਸੀ ਯੂਪੀ ਬਿਹਾਰ ਦੇ, ਉਹਨਾਂ ਨੇ ਸਿੱਖ ਸਟੂਡੈਂਟਸ ਨੂੰ, ਜਿਹੜੇ ਉਹ ਗਿਣਤੀ 'ਚ ਵੱਡੇ ਇਕੱਠੇ ਹੋ ਕੇ ਆਏ, ਉਹਨਾਂ ਨੇ ਮਾਰਿਆ, ਉਹਨਾਂ ਦੀਆਂ ਪੱਗਾਂ ਵੀ ਲੈ ਗਏ ਨਾਲ। ਜੀ ਔਰ ਜਾਂਦੇ ਜਾਂਦੇ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਜਿਹੜੀ ਅੰਦਰ ਲੱਗੀ ਹੋਏਗੀ, ਸਟicker, ਪਿਕਚਰ ਨਹੀਂ ਹੈ, ਸਟicker ਦੇ ਉੱਤੇ ਉਹਨਾਂ ਨੇ ਕਾਲਖ ਮਲ ਦਿੱਤੇ। ਦੇਖੋ ਹੁਣ ਇਹ ਵਾਪਰਨਾ, ਇਟ ਵਾਸ ਲਾਈਕ ਅ ਸ਼ੌਕ। ਜੀ ਚਾਰ ਚਫੇਰੇ ਜਿਉਂ ਹੀ ਇਹ ਖਬਰ ਫੈਲੀ, ਬਾਕੀ ਜਥੇਬੰਦੀਆਂ ਵਾਲੇ ਵੀ ਉੱਥੇ ਪਹੁੰਚ ਗਏ, ਪੁਲਿਸ ਵੀ ਪਹੁੰਚ ਗਈ ਕਿ ਜੀ ਕੇਸ ਕਰੋ, ਰਜਿਸਟਰ ਕਰੋ। ਪਰ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਜਿਹੜੇ ਇਹ ਆਰਐਸਐਸ ਦੇ, ਮੈਨੂੰ ਤਾਂ ਇਹ ਹਮੇਸ਼ਾ ਹੀ, ਜਦੋਂ ਤੁਸੀਂ ਟਾਈਮਿੰਗ ਹਰ ਚੀਜ਼ ਦੀ ਦੇਖਦੇ ਹੋ ਵੀ ਅਜੇ ਅਸੀਂ ਪਾਕਿਸਤਾਨ ਵਾਲੀ ਗੱਲ ਤੋਂ ਮਸੀਂ ਵਿਹਲੇ ਹੋਏ ਹਾਂ, ਤੇ ਇਹਨਾਂ ਨੇ ਪੰਜਾਬ ਦੇ ਵਿੱਚ ਇਹਨੂੰ ਇਸ਼ੂ ਨੂੰ ਸਿੱਖ ਭਈਆ ਇਸ਼ੂ ਜੀ ਜ਼ਾਹਰ ਹੈ ਸਿੱਖਾਂ 'ਚ ਗੁੱਸਾ ਔਰ ਹੋਏਗਾ ਵੀ। ਉਹਨਾਂ ਨੇ ਕਿਹਾ ਵੀ ਇਹ ਕੋਈ ਲਿਖ ਰਿਹਾ ਦਾਲ ਪੀਣੇ ਭਈਏ, ਕੋਈ ਲਿਖ ਰਿਹਾ ਚੌਲ ਖਾਣੇ ਭਈਏ, ਇਹ ਆ ਕੇ ਸਾਨੂੰ ਸਾਡੀ ਇੰਸਟੀਚਿਊਟ 'ਚ ਚੈਲੰਜ ਕਰਕੇ ਸਾਡੀਆਂ ਪੱਗਾਂ ਲੈ ਜਾਣ ਔਰ ਸਾਡੇ ਸੰਤ ਪਿੰਡਾਂ ਵਾਲਿਆਂ ਨੂੰ ਬੇਇੱਜ਼ਤ ਕਰ। ਇਹ ਠੀਕ ਹੈ ਕਿ ਵੀ ਇਹ ਇੱਕ ਗੁੱਸੇ ਦਾ ਵਾਇਸ ਹੈ, ਪਰ ਜਿਹੜੀ ਮੈਂ ਸਮਝਦਾ ਵੀ ਚੇਤਾਵਨੀ ਔਰ ਮਹਿਕਮਾ ਪੰਜਾਬੀ ਦੇ ਨਾਂ ਥੱਲੇ ਜਿਹੜੇ ਵੀਰ ਨੇ ਲਿਖਤ ਲਿਖੀ, ਉਹਨਾਂ ਨੇ ਬਿਲਕੁਲ ਠੀਕ ਟਾਈਮਲੀ ਵਾਰਨਿੰਗ ਦਿੱਤੀ ਹੈ ਕਿ ਬਈ ਇਸ ਗੱਲ ਤੋਂ ਜਿਹੜੇ ਦੋਸ਼ੀ ਨੇ ਬਿਲਕੁਲ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜੀ ਔਰ ਇਹ ਜਿਹੜਾ ਇਹ ਦੇਖਣਾ ਚਾਹੀਦਾ ਵੀ ਇਹਦੇ ਬਿਹਾਈਂਡ ਕੀ ਹੈ, ਪਰ ਇਹਨੂੰ ਪੰਜਾਬੀ ਭਈਆ ਇਸ਼ੂ ਨਾ ਬਣਾਓ, ਜੀ ਕਿਉਂਕਿ ਇਹੀ ਆਰਐਸਐਸ ਨੂੰ ਸੂਟ ਵੀ ਕਰਦਾ ਹੈ। ਔਰ ਵੈਸੇ ਵੀ ਸਾਡੇ, ਜੇ ਅਸੀਂ ਆ ਕੇ ਬਾਹਰਲੇ ਮੁਲਕਾਂ ਦੇ ਵਿੱਚ ਸਾਡੇ ਸਟੂਡੈਂਟ ਪੜ੍ਹਦੇ ਨੇ, ਕੈਨੇਡਾ, ਅਮਰੀਕਾ, ਦੂਜੇ ਤੀਜੇ, ਜਦੋਂ ਉਹਨਾਂ ਦੇ ਖਿਲਾਫ ਕੋਈ ਲੋਕਲ ਇਸ ਕਿਸਮ ਦਾ ਰੇਸਿਜ਼ਮ ਹੁੰਦਾ ਹੈ, ਅਸੀਂ ਇਹ ਰੇਸਿਸਟ ਇਸ਼ੂ ਨਹੀਂ, ਇੱਕ ਵੱਖਰਾ ਇਸ਼ੂ ਕਿ ਕਿਵੇਂ ਪੋਪੂਲੇਸ਼ਨ ਮਾਈਗ੍ਰੇਸ਼ਨ ਜਾਂ ਉਹਦੇ ਲਈ ਕੀ ਕਰ ਰਹੇ, ਪਰ ਉਹ ਸਟੂਡੈਂਟਸ ਨੇ, ਜੇ ਉਹਨਾਂ ਨੇ ਵਧੀਕੀ ਕੀਤੀ ਹੈ, ਜਿਹੜੀ ਉਹਨਾਂ ਨੇ ਕੀਤੀ ਹੈ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਔਰ ਮੈਂ ਸਮਝਦਾ ਵੀ ਕਿਉਂਕਿ ਇਹ ਉਹਨਾਂ ਦੇ ਮਹਿਕਮਾ ਪੰਜਾਬੀ ਵਾਲਿਆਂ ਨੇ ਹੀ ਇਹ ਐਂਗਲ ਇਸ ਨੂੰ ਦਿੱਤਾ ਹੈ, ਔਰ ਮੈਂ ਬਿਨਾਂ ਕਿ ਵੀ ਜੀ ਇਹ ਮੇਰੀ ਥਾਟ ਹੈ, ਮੈਂ ਸਮਝਦਾ ਵੀ ਉਹਨਾਂ ਨੂੰ ਕ੍ਰੈਡਿਟ ਦੇਣਾ ਬਣਦਾ। ਉਹਨਾਂ ਨੇ ਇਹ ਕਿਹਾ ਕਿ ਕਿਰਦਾਰ ਪਰਖਿਆ ਜਾਣਾ, ਬਿਹਾਰੀਆਂ ਖਿਲਾਫ ਨਸਲੀ ਅਤੇ ਨਫ਼ਰਤੀ ਟਿੱਪਣੀਆਂ ਤੋਂ ਬਚੋ, ਕਿ ਕੋਈ ਐਸੀ ਨਾ ਕਰੋ ਕਿ ਜੀ ਭਈਏ ਤੇ ਇਹ ਉਹ। ਉਹੀ ਬਿਹਾਰ ਹੈ ਜਿਹਦੇ 'ਚ ਜਿਹੜਾ ਹੈ ਉਹ ਗੁਰੂ ਸਾਹਿਬ ਦਾ ਜਦੋਂ ਦਿਨ 350 ਸਾਰਾ 10ਵੇਂ ਪਾਤਸ਼ਾਹ ਦਾ ਨਤੀਸ਼ ਕੁਮਾਰ ਨੇ ਜਿਵੇਂ ਸੈਲੀਬ੍ਰੇਟ ਕੀਤਾ, ਅਸੀਂ ਵੀ ਇੱਕ ਸੈਗਮੈਂਟ ਕਰਕੇ ਤਾਰੀਫ ਕੀਤੀ। ਉਸ ਤੋਂ ਪਹਿਲਾਂ ਲਾਲੂ ਯਾਦਵ, ਉਹ ਵੀ ਸਿੱਖਾਂ ਦੇ ਦੋਸਤ ਦੇ ਤੌਰ ਤੇ ਜਾਣਿਆ ਜਾਂਦਾ। ਔਰ ਇਸ ਗੱਲ ਦਾ ਧਿਆਨ ਰਹੇ ਕਿ ਇਸ ਵੇਲੇ ਸਾਡਾ ਕੋਈ ਵੀ ਇਸ ਕਿਸਮ ਦਾ ਵਰਤਾਰਾ ਜੇ ਅਸੀਂ ਇੱਥੇ ਕਰਾਂਗੇ ਤੇ ਯੂਪੀ ਬਿਹਾਰ ਦੂਜੇ ਕਿੰਨੀ ਵੱਡੀ ਗਿਣਤੀ 'ਚ ਸਿੱਖ ਰਹਿੰਦੇ ਨੇ, ਮਿਲੀਅਨਸ, ਕਾਰੋਬਾਰ ਵੀ ਨੇ, ਔਰ ਇਹਨਾਂ ਨੂੰ ਸੂਟ ਕਰਦਾ ਕਿਉਂਕਿ ਆਰਐਸਐਸ ਸਿੱਖਾਂ ਨੂੰ ਸਜ਼ਾ ਦੇਣਾ ਚਾਹੁੰਦੇ। ਉਹ ਦੱਸਣਾ ਚਾਹੁੰਦੇ ਵੀ ਤੁਸੀਂ ਦੱਸੋ ਵੀ ਕਸ਼ਮੀਰੀਆਂ ਨਾਲ ਖੜੇ ਹੋ ਕਿ ਤੁਸੀਂ ਹਿੰਦੂ ਤਵੀਆਂ ਨਾਲ ਖੜੇ ਹੋ, ਪਾਕਿਸਤਾਨ ਦੇ ਕਰਤਾਰਪੁਰ ਕੋਰੀਡੋਰ ਨਾਲ ਖੜੇ ਹੋ, ਜਿਵੇਂ ਸੁਬਰਾਮਨਿਆ ਸਵਾਮੀ ਨੇ ਕਿਹਾ ਸਿੱਖ ਡਿਸਾਈਡ ਕਰਨ ਵੀ ਉਹਨਾਂ ਨੂੰ ਧਰਮ ਪਿਆਰ ਹੈ ਕਿ ਦੇ। ਔਰ ਮੈਨੂੰ ਇਹ ਲੱਗਦਾ ਵੀ ਇਹ ਸਾਰੀ ਇਵੈਂਟ ਝਗੜਾ ਜ਼ਰੂਰ ਹੋਇਆ ਹੋਏਗਾ, ਪਰ ਸੰਤ ਪਿੰਡਾਂ ਵਾਲਿਆਂ ਦੀ ਜਿਹੜੇ ਉਸ ਤਸਵੀਰ ਨੂੰ ਬੇਇੱਜ਼ਤ ਕਰਨਾ, ਪੱਗਾਂ ਲੈ ਕੇ, ਇਹ ਇਹਨਾਂ ਦਾ ਹੀ ਕੰਮ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਪਿਛਲੇ ਸਾਲ ਬਿਹਾਰ ਦੀ ਸਰਕਾਰ ਤੇ ਬਿਹਾਰ ਦੇ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਤਾਬਦੀ ਮਨਾਉਂਦੇ ਆ ਪੰਜਾਬੀਆਂ ਦੇ ਦਿਲ ਜਿੱਤੇ। ਜ਼ਾਹਰ ਹੈ ਕਿ ਵੀ ਗੁਰੂ ਨਾਨਕ ਸਾਹਿਬ ਕਾਲਜ ਵਿੱਚ ਹੋਈ ਘਟਨਾ ਮੰਦਭਾਗੀ ਹੈ, ਪਰ ਪੰਜਾਬ ਨੂੰ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਪੰਜਾਬ ਇਸ ਮਸਲੇ ਨੂੰ ਪੰਜਾਬ ਵਾਂਗ ਸਿੰਝੇ, ਨਾ ਕਿ ਹਿੰਦੀ ਬੈਲਟ ਦੀ ਮਾਨਸਿਕਤਾ ਨਾਲ। ਬਿਹਾਰੀ ਪਾੜਿਆਂ ਨੂੰ ਇਉਂ ਹੀ ਦੇਖਣ ਦੀ ਲੋੜ ਹੈ ਜਿਵੇਂ ਅਸੀਂ ਕੈਨੇਡਾ 'ਚ ਪੰਜਾਬੀ ਪਾੜਿਆਂ ਨੂੰ ਦੇਖਦੇ। ਜੇ ਅਸੀਂ ਵੀ ਉਹੀ ਮਾਨਸਿਕਤਾ ਜੋ ਹਿੰਦੂਤਵੀ ਕਸ਼ਮੀਰੀਆਂ ਦੇ ਖਿਲਾਫ ਕਰ ਰਹੇ ਨੇ, ਅਸੀਂ ਬਿਹਾਰੀਆਂ ਔਰ ਸਟੂਡੈਂਟਸ ਦੇ ਖਿਲਾਫ ਕੀਤੀ, ਫਿਰ ਸਾਡੇ ਤੋਂ ਉਹਨਾਂ 'ਚ ਫਰਕ ਕੀ ਹੈ? ਕਾਰਵਾਈ ਸਿਰਫ ਦੋਸ਼ੀਆਂ ਖਿਲਾਫ ਹੋਏ, ਪੂਰੇ ਬਿਹਾਰੀ ਭਾਈਚਾਰੇ ਨੂੰ ਨਫ਼ਰਤ ਨਾਲ ਦੇਖਣਾ ਗਲਤ ਹੈ।
ਪੂਰੇ ਬਿਹਾਰ ਨੂੰ ਭੰਡਣਾ ਨਸਲੀ ਵਰਤਾਰਾ ਹੋਵੇਗਾ ਜਿਸ ਦੀ ਇਜਾਜ਼ਤ ਗੁਰੂ ਨਹੀਂ ਦਿੰਦੇ। ਜੀ। ਸੋ ਅਸੀਂ ਜਿਵੇਂ ਪਾਕਿਸਤਾਨ ਦੇ ਮਾਮਲੇ 'ਚ ਜਦੋਂ ਮੁਸਲਮਾਨਾਂ ਜਾਂ ਪਾਕਿਸਤਾਨੀਆਂ ਦੇ ਖਿਲਾਫ ਨੈਗੇਟਿਵਿਟੀ ਹੋਈ, ਜਿਹੜੀ ਲਾਈਨ ਅਸੀਂ ਕਿਹਾ ਵੀ ਇਹ ਠੀਕ ਨਹੀਂ ਹੈ, ਇਹੀ ਅਸੀਂ ਜੀ। ਆਪਣੇ ਸਿੱਖ ਭਰਾਵਾਂ ਭੈਣਾਂ ਨੂੰ ਪੰਜਾਬ 'ਚ ਕਹਿਣਾ ਚਾਹੁੰਦੇ ਕਿ ਬਿਹਾਰੀਆਂ ਜਾਂ ਯੂਪੀ ਦੇ ਇਹਨਾਂ ਵਿਦਿਆਰਥੀਆਂ ਦੇ ਖਿਲਾਫ ਤੁਸੀਂ ਇਸ ਕਿਸਮ ਦੀ ਬਿਲਕੁਲ ਨਸਲੀ ਲਾਈਨ ਨਾ ਲਓ। ਜੀ। ਇਸ ਗੱਲ ਵੱਲ ਵੀ ਦੇਖਣਾ ਪਵੇਗਾ ਕਿ ਇਹ ਕੋਈ ਚਾਲ ਵੀ ਹੋ ਸਕਦੀ ਹੈ ਪੰਜਾਬ 'ਚ ਭੜਕਾਟ ਪੈਦਾ ਕਰਨ ਦੀ। ਪੰਜਾਬ ਨੇ ਕਸ਼ਮੀਰ ਦੇ ਮਸਲੇ ਤੇ ਆਪਣਾ ਕਿਰਦਾਰ ਉੱਚਾ ਰੱਖਿਆ ਹੈ। ਇਸ ਮਸਲੇ ਤੇ ਪੰਜਾਬ ਨੂੰ ਨਸਲੀ ਪਹੁੰਚ ਨਹੀਂ ਅਪਣਾਉਣੀ ਚਾਹੀਦੀ। ਇਹ ਆਪਣੇ ਕਿਰਦਾਰ ਨੂੰ ਛੋਟਾ ਕਰਨ ਵਾਲੀ ਗੱਲ ਇਹ ਹੈ ਕਿ ਤੁਸੀਂ ਭੜਕਾਟ ਦੇ ਵਿੱਚ ਵੀ ਮੋਰਲ ਹਾਈ ਗਰਾਊਂਡ ਰੱਖਦੇ ਹੋ। ਇਸ ਘਟਨਾ ਨੂੰ ਹਿੰਦੂ ਸਿੱਖ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਇਸ ਤੋਂ ਵੀ ਬਚਣਾ ਪਵੇਗਾ। ਕਈ ਪੰਜਾਬੀ ਭਰਾ ਇਸ ਤਰ੍ਹਾਂ ਦੀਆਂ ਨਸਲੀ ਗੱਲਾਂ ਕਰ ਰਹੇ ਨੇ ਜੋ ਗਲਤ ਨੇ। ਇਸ ਬਾਰੇ ਆਪਣੇ ਮਿੱਤਰਾਂ ਨੂੰ ਚੇਤਨ ਕਰੋ, ਭੀੜ ਦੀ ਮਾਨਸਿਕਤਾ ਤੋਂ ਬਚੋ। ਜਿਹੜਾ ਹਿੰਦੂਤਵੀਆਂ ਨੇ ਇੱਕ ਮੌਬ ਮੈਂਟੈਲਿਟੀ, ਉਸ ਤੋਂ ਬਚੋ। ਅਖੀਰ 'ਚ ਉਹਨਾਂ ਨੇ ਕਿਹਾ ਨਿਸ਼ਾਨਾ ਸਾਫ਼ ਰੱਖੋ, ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਵੇ, ਪਰ ਬਿਹਾਰੀ ਭਾਈਚਾਰੇ ਖਿਲਾਫ ਕੋਈ ਨਫ਼ਰਤੀ ਅਤੇ ਨਸਲੀ ਬਿਆਨ ਨਾ ਦਿੱਤਾ ਜਾਏ। ਮਹਿਕਮਾ ਪੰਜਾਬੀ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਇਹ ਹੁੰਦਾ ਜਦੋਂ ਅਸੀਂ ਕਹਿੰਦੇ ਹਾਂ ਕਿ ਜਿਹੜੀ ਸੱਚ ਸੁਣਾਏ ਸੀ ਸੱਚ ਕੀ ਬੇਲਾ, ਉਹਦੀ ਇੱਕ ਆਪਣੀ ਥਾਂ ਹੈ, ਪਰ ਜਦੋਂ ਤੁਸੀਂ ਜਜ਼ਬਾਤੀ ਭੜਕਾਟ ਦੇ ਵਿੱਚ ਹੋ ਉਦੋਂ ਆਪਣਾ ਬੈਲੈਂਸ ਕਾਇਮ ਰੱਖਣਾ ਹੈ ਔਰ ਆਪਣੀ ਕੌਮ ਨੂੰ ਸੇਧ ਦੇਣੀ। ਸੋ ਅਸੀਂ ਸਮਝਦੇ ਹਾਂ ਕਿ ਸਾਨੂੰ ਇਹ ਹਿੰਦੂਤਵੀ ਮਾਨਸਿਕਤਾ ਵਾਂਗ ਇਸ ਮੁੱਦੇ ਤੇ ਰਿਐਕਟ ਕਰਨ ਦੀ ਲੋੜ ਨਹੀਂ ਹੈ। ਇਹ ਆਰਐਸਐਸ ਔਰ ਮੈਂ ਸਮਝਦਾ ਹਾਂ ਵੀ ਵਾਕਿਆ ਹੀ ਇਹ ਸੱਚਮੁੱਚ ਕਿੰਨੇ ਅਸਤਰ ਨੇ। ਜੀ ਡਾਕਟਰ ਸਾਹਿਬ, ਬਾਰ ਹੁਣ ਸਮਾਂ ਸੀਮਾ ਦੇਖਦੇ ਮੈਂ ਮੈਸੇਜ ਨਹੀਂ ਲਵਾਂਗੀ, ਬਟ ਅਸੀਂ ਤੁਹਾਡੇ ਸਾਰਿਆਂ ਦੇ ਮੈਸੇਜ ਪੜ੍ਹ ਲਏ ਨੇ, ਬਹੁਤ ਹੀ ਵਧੀਆ ਮੈਸੇਜ ਨੇ। ਸੋ ਹੁਣ ਅਸੀਂ ਬ੍ਰੇਕ ਤੇ ਜਾਂਦੇ ਹਾਂ ਜੀ, ਕਿਉਂਕਿ ਅੱਜ ਦਾ ਜੋ ਇਹ ਵਾਲਾ ਐਂਡ ਵਾਲਾ ਇਸ਼ੂ ਸੀ ਉਹ ਬਹੁਤ ਹੀ ਅਹਿਮ ਸੀ, ਸੋ ਇਹ ਡਿਸਕਸ ਕਰਨਾ ਬਹੁਤ ਜ਼ਰੂਰੀ ਸੀ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਨੈਸਰਨ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।